अस्सलामुअलैकुम नाज़रीन, अल्लाह पाक तुहानू सारिਆਂ ਨੂੰ खुशो खुरम रखे, ਤੁਹਾਡੇ रिज़क च और सेहत च बरकत अता फरमाए, आमीन। अज दी साडी डिश अंडे कोफ्ते ने जो कि बड़ी मज़ेदार और पसंद की जाने वाली डिश है। तो चलो शुरू करने हैं। ਇਹਦੇ ਵਾਸਤੇ मैं लिया जे अद्धा किलो कीमा, एक अदद प्याज ते 2 हरियां मिर्चां। ਇਹਨਾਂ ਦੋਵਾਂ ਨੂੰ ਲੈ ਕੇ ਤੇ ਚੌਪ ਕਰਕੇ ਇਹਨਾਂ ਦਾ ਪਾਣੀ ਅੱਛੀ ਤਰ੍ਹਾਂ ਖੁਸ਼ਕ ਕਰਕੇ ਇਹਦੇ 'ਚ ਸ਼ਾਮਿਲ ਕਰ ਲਿਆ। 1 ਟੇਬਲ स्पून लहसुन अदरक ਦਾ पेस्ट पा लिया और 1 टेबल स्पून धनिया पाउडर पा लिया। इस तो बाद हाफ टी स्पून सुरख मिर्च पाउडर शामिल कर लीए। हुण इस तरह करना है कि इनू साइड ते रख देना है और एक डबल रोटी का पीस लैके एक अंडा लैके ते दोनों नू अच्छी तरह मैश कर लेना। और नाजरीन मैं तुहानू दसदी चलां कि अगर तुसी खाली अंडा भी उहदे शामिल कर लोगे फिर भी काम सर जाएगा। और अगर तुसी इहदे अलावा अंडे दे नाल नाल अगर तुसी 1 चम्मच बेसन भी फ्राई करके डालोगे वो भी चलेगा। लेकिन चलो चूँकि मेरे कोल है सी तो मैं मेज़ा जिहा बना के पेस्ट बना के वो भी इहदे शामिल कर लईए। हुण इन्हां तमाम इनग्रीडियंट्स नू अच्छे तरीके दे नाल मैश करना है हत्थां दे नाल। ਜਦੋਂ ਤੁਸੀਂ ਮੈਸ਼ ਅੱਛੀ ਤਰ੍ਹਾਂ ਕਰ ਲਓ ਫਿਰ ਇਹਨੂੰ ਖੂਬ ਮੁੱਕੀਆਂ ਦੇ ਦੇ ਕੇ ਗੁੰਨਣਾ ਹੈ ਆਟੇ ਦੀ ਤਰ੍ਹਾਂ ਔਰ ਅੱਛੇ ਤਰੀਕੇ ਨਾਲ ਇਹਦੀ ਸਾਰੀ ਅਕੜ ਭੱਜ ਜਾਏ। ਔਰ ਇਹਨੂੰ ਫਿਰ ਤੁਸੀਂ ਮੁੱਕੀਆਂ ਦੇ ਦੇ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਰੈਸਟ ਵਾਸਤੇ 15 ਮਿੰਟ ਵਾਸਤੇ ਰੱਖ ਦੇਣਾ। ਜਿੰਨੀ ਦੇਰ ਤੱਕ ਉਹ ਰੈਸਟ ਕਰ ਰਿਹਾ ਅਸੀਂ ਇੱਕ ਪਲੇਟ ਲਈ ਉਹਦੇ ਵਿੱਚ ਆਇਲ ਦੇ ਨਾਲ ਅਸੀਂ ਉਹਨੂੰ नीचे ਉਹਦੇ ਆਇਲ ਲਗਾ ਲਿਆ ਪੂਰੀ ਪਲੇਟ ਔਰ ਉਸ ਤੋਂ ਬਾਅਦ ਅਸੀਂ ਕੋਫਤਿਆਂ ਦੇ ਬॉल ਬਣਾ ਕੇ ਇਹਦੇ ਵਿੱਚ ਵਾਰੀ ਰੱਖਦੇ ਜਾਣਾ। ਤੇ ਮੈਨੂੰ ਲੱਗਦਾ ਕਿ ਇਹ ਤਕਰੀਬਨ 11 ਤੋਂ 12 ਬॉल ਬਣ ਜਾਣਗੇ ਇਹਦੇ। ਜਦੋਂ ਤੁਹਾਡੇ ਸਾਰੇ ਕੋਫਤਿਆਂ ਦੇ ਬॉल ਰੈਡੀ ਹੋ ਜਾਣ ਤੇ ਤੁਸੀਂ ਇਹਨੂੰ तकरीबन 15-20 मिनट वास्ते फ्रिज च रख देने ने। दूसरे पासे तुसी पानी च नमक पा के जिन्ने अंडे तुहानू ज़रूरत है वो बॉयल करने वास्ते रख दिओ। उन्नी देर तक नाजरीन 2 प्याज लेने उन्हां नू अच्छी तरह उन्हां दा पेस्ट बना के ते ऑयल च फ्राई कर लिया। फ्राई करदियां तुसी फ्राई ज़रूर करना है लेकिन ਉਹਦਾ ਕਲਰ ਬਰਾਊਨ ਨਹੀਂ ਹੋਣ ਦੇਣਾ। ਜਿਉਂ ਹੀ ਕਲਰ ਉਹਦਾ ਥੋੜ੍ਹਾ ਜਿਹਾ ਚੇਂਜ ਹੋ ਜਾਏ ਅਤੇ ਤੁਸੀਂ ਉਹਦੇ ਵਿੱਚ ਫਿਰ ਹਾਂਜੀ ਫਰਾਈ ਕਰਕੇ ਔਰ ਉਹਦੇ 'ਚ ਫਿਰ ਲਸਣ ਅਦਰਕ ਦਾ 1 ਟੇਬਲ ਸਪੂਨ ਤੁਸੀਂ ਚਮਚ ਸ਼ਾਮਿਲ ਕਰ ਦੇਣਾ ਲਸਣ ਅਦਰਕ ਦਾ। ਔਰ ਫਿਰ ਤੁਸੀਂ ਦੋਨਾਂ ਨੂੰ ਵੀ 2 ਮਿੰਟ ਤੱਕ ਫਰਾਈ ਕਰਨਾ ਔਰ ਅੱਧਾ ਚਮਚ ਤੁਸੀਂ ਹਲਦੀ ਪਾਊਡਰ ਪਾ ਦੇਣਾ। फिर तुसी हाफ टी स्पून रैड चिली पाउडर पा देना सुरख मिर्च का, क्योंकि थोड़ी सी मिर्च असी अपने ਉਹਦੇ 'ਚ ਕੋਫਤਿਆਂ 'ਚ भी शामिल की सी इसलिए ਅਸੀਂ ਇਹਦੇ 'ਚ घट शामिल करांगे। और अच्छे तरीके नाल पानी लगा के पानी ਦੇ छिट्टे दे के ਤੇ ਫਿਰ ਅਸੀਂ ਇਹਨੂੰ अच्छी तरह ਇਹਦੀ बुनाई करांगे। और नाल ਅਸੀਂ 4 अदद लौंग शामिल कर ਦਿੱਤੇ ਨੇ। लौंग शामिल करने तो बाद 2 टुकड़े असी दालचीनी दे शामिल कर दिते ने। और एक छोटी कटोरी असी लैके या अद्धा कप दही लैके ਉਹਦੇ ਵਿੱਚ कोफ्ता मसाला शामिल कर दिता है और फेंट के ते वो शामिल कर दिता है। दही ते कोफ्ता मसाला नू फेंट लेना फिर उस तो बाद तुसी इस मसाले च पा देना। नमक तुसी अपने टेस्ट के मुताबिक ही रखना है, जिन्ना को तुहानू ज़रूरत है या जिन्ना तुसी हसबे ज़रूरत खांदे हो ਉਹਦੇ मुताबिक। कुछ लोगों नू ब्लड प्रैशर का मसला हुंदा तो वो ज़्यादा नमक नहीं खांदे और कुछ पूरा नमक इस्तेमाल करते हैं, जिस तरह तुहाडी मर्जी। हुण थोड़ा जिहा पानी शामिल कर लिया इहदे च ताकि मसाला तुहाडा नीचे ना लगे।
ਉਸ ਤੋਂ ਬਾਅਦ ਜਨਾਬ ਆਪਣੇ ਜਿਹੜੇ ਬੌਲ ਨੇ ਕੋਫਤੇ ਉਹ ਇੱਕ ਇੱਕ ਕਰਕੇ ਤੁਸੀਂ ਮਸਾਲੇ ਦੇ ਵਿੱਚ ਰੱਖਣੇ ਨੇ ਤਾਂ ਕਿ ਟੁੱਟਣ ਨਾ, ਬੜੇ ਇhtiyat ਦੇ ਨਾਲ। ਔਰ ਜੋ ਹੀ ਤੁਸੀਂ ਆਪਣੇ ਕੋਫਤੇ ਇਹਦੇ 'ਚ ਸ਼ਾਮਿਲ ਕਰ ਲਵੋ, ਫਿਰ ਤੁਸੀਂ ਫੌਰੀ ਤੌਰ 'ਤੇ ਕੋਈ ਚਮਚ ਨਹੀਂ ਹਿਲਾਉਣਾ, ਕੁਛ ਨਹੀਂ। ਜਦੋਂ 2 ਤੋਂ 3 ਮਿੰਟ ਤੱਕ ਕੁੱਕ ਹੋ ਜਾਣ, ਫਿਰ ਉਸ ਤੋਂ ਬਾਅਦ ਬੜੇ ਇhtiyat ਦੇ ਨਾਲ ਤੁਸੀਂ ਇਹਨੂੰ ਰੋਟੇਟ, ਯਾਨੀ ਕਿ ਇਹਦੀ ਪੋਜੀਸ਼ਨ ਚੇਂਜ ਕਰਨੀ ਹੈ। ਪੋਜੀਸ਼ਨ ਚੇਂਜ ਕਰਕੇ ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ ਪਾਣੀ ਲਗਾਉਣਾ ਔਰ ਉਹਦੀ ਬੁਣਾਈ ਕਰਨੀ ਅੱਛੇ ਤਰੀਕੇ ਨਾਲ। ਜਦੋਂ ਤੁਸੀਂ ਬੁਣਾਈ ਕਰ ਰਹੇ ਹੋ ਤੇ ਹਰਾ ਧਨੀਆ ਤੁਸੀਂ ਥੋੜ੍ਹਾ ਜਿਹਾ ਸ਼ਾਮਿਲ ਕਰਨਾ, ਕਿਉਂਕਿ ਹਰੇ ਧਨੀਏ ਦੀ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ। ਬੁਣਾਈ ਦੇ ਟਾਈਮ ਜਦੋਂ ਅਸੀਂ ਸ਼ਾਮਿਲ ਕਰਨੇ ਹਾਂ ਹਰਾ ਧਨੀਆ ਤੇ ਉਹਦੀ ਖੁਸ਼ਬੂ ਬਹੁਤ ਅੱਛੀ ਹੁੰਦੀ ਹੈ ਔਰ ਜ਼ਾਇਕਾ ਵੀ ਨਿਕਲਦਾ ਹਾਂਡੀ ਦਾ। ਔਰ ਉਸ ਤੋਂ ਬਾਅਦ ਤੁਸੀਂ ਉਹਦੇ 'ਚ ਥੋੜ੍ਹਾ ਜਿਹਾ ਪਾਣੀ ਹੋਰ 1-2 ਕੱਪ ਪਾ ਕੇ ਫਿਰ ਤੁਸੀਂ ਢੱਕਣ ਦੇ ਸਕਦੇ ਹੋ, ਢੱਕਣ ਵੀ ਦੇ ਸਕਦੇ ਹੋ ਔਰ ਢੱਕਣ ਤੋਂ ਬਗੈਰ ਵੀ ਪਕਾ ਸਕਦੇ ਹੋ। 30 ਤੋਂ 35 ਮਿੰਟ ਤੱਕ ਜਦੋਂ ਤੁਸੀਂ ਆਪਣੇ ਕੁੱਕ ਕਰ ਲਵੋ ਕੋਫਤੇ, ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਅੰਡੇ ਬੋਇਲ ਕੀਤੇ ਸਨ ਅਸੀਂ ਮੁਰਗੀ ਦੇ, ਬੋਇਲ ਹੋਏ ਅੰਡਿਆਂ ਨੂੰ ਵਿੱਚ ਸ਼ਾਮਿਲ ਕਰ ਲੈਣਾ। ਪੱਕਣ ਤੋਂ 2 ਮਿੰਟ ਪਹਿਲਾਂ ਇਹਨਾਂ ਨੂੰ ਐਡ ਕਰਨਾ ਇਹਦੇ ਵਿੱਚ। ਔਰ ਉਸ ਤੋਂ ਬਾਅਦ ਤੁਸੀਂ ਹਾਫ ਟੇਬਲ ਸਪੂਨ ਆਪਣਾ ਮਿਕਸ ਗਰਮ ਮਸਾਲਾ ਪਾਊਡਰ ਉਹ ਸ਼ਾਮਿਲ ਕਰ ਲੈਣਾ। ਲਓ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਦੇਖੋ ਕਿੰਨੇ ਅੱਛੀ ਹਾਂਡੀ ਤਿਆਰ ਹੋ ਗਈ। ਅੰਡੇ ਕੋਫਤੇ ਕਿੰਨੇ ਅੱਛੇ ਪੱਕੇ ਨੇ ਔਰ ਉਹਨਾਂ ਦਾ ਕਲਰ ਦੇਖੋ, ਉਹਨਾਂ ਦਾ ਮਸਾਲਾ ਗ੍ਰੇਵੀ ਦੇਖੋ ਕਿੰਨੀ ਅੱਛੀ ਲੱਗ ਰਹੀ ਹੈ। ਅਗਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੈ ਤਾਂ ਤੁਸੀਂ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਕਮੈਂਟਸ 'ਚ ਮੈਨੂੰ ਦੱਸੋ ਕਿ ਮੇਰੇ ਸਟਾਈਲ ਦੇ ਨਾਲ ਪਕਾਏ ਹੋਏ ਅੰਡੇ ਕੋਫਤੇ ਤੁਹਾਡੇ ਕੈਸੇ ਬਣੇ ਨੇ। ਔਰ ਦੁਆਵਾਂ 'ਚ ਸ਼ਾਮਿਲ ਰੱਖੋ ਔਰ ਨੈਕਸਟ ਦੇ ਬਾਰੇ ਦੱਸੋ ਕਿ ਤੁਸੀਂ